2 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਨਿਊ ਬ੍ਰਾਂਸਵਿਕ ਵਿੱਚ ਹੋਏ ਸੜਕ ਹਾਦਸੇ 'ਚ 3 ਵਿਅਕਤੀ ਮਰੇ, 2 ਜ਼ਖਮੀ। ਐਲਬਰਟਾ ਵਿੱਚ ਇੱਕ ਨਿੱਕਾ ਜਹਾਜ਼ ਹਾਦਸਾਗ੍ਰਸਤ ਹੋਇਆ, ਇੱਕ ਪਾਇਲਟ ਦੀ ਮੌਤ। ਐਬਟਸਫੋਰਡ ਦੇ ਸੜਕ ਹਾਦਸੇ 'ਚ 9 ਖੇਤ ਕਾਮੇ ਜ਼ਖਮੀ। ਹੁਣ ਖਬਰਾਂ ਦਾ ਵਿਸਥਾਰ। ਨਿਊ ਬ੍ਰਾਂਸਵਿਕ ਵਿੱਚ ਹੋਏ ਭਿਆਨਕ ਸੜਕ ਹਾਦਸੇ 'ਚ ਘੱਟੋ-ਘੱਟ 3 ਵਿਅਕਤੀ ਮਾਰੇ ਗਏ ਨੇ, ਜਦੋਂ ਕਿ 2 ਹੋਰ ਜ਼ਖਮੀ ਹੋਏ ਨੇ। ਦੱਸਿਆ ਜਾਂਦਾ ਹੈ ਕਿ ਇੱਕ ਕਾਰ ਹਾਈਵੇ 'ਤੇ ਕਾਬੂ ਤੋਂ ਬਾਹਰ ਹੋ ਕੇ ਹਾਦਸਾਗ੍ਰਸਤ ਹੋ ਗਈ। ਸਿੱਟੇ ਵਜੋਂ ਉਸ ਵਿੱਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ, ਜਦੋਂ ਕਿ 2 ਹੋਰ ਵਿਅਕਤੀ ਜ਼ਖਮੀ ਹੋਏ ਨੇ। ਐਲਬਰਟਾ ਵਿੱਚ ਇੱਕ ਏਅਰ ਸ਼ੋਅ ਦੌਰਾਨ ਇੱਕ ਨਿੱਕਾ ਜਹਾਜ਼ ਲਾਪਤਾ ਹੋ ਗਿਆ, ਜਿਸ ਦੇ ਸਿੱਟੇ ਵਜੋਂ ਇੱਕ ਪਾਇਲਟ ਦੀ ਮੌਤ ਹੋਈ ਹੈ। ਏਅਰ ਸ਼ੋਅ ਦੌਰਾਨ 2 ਜਹਾਜ਼ ਕਲਾਬਾਜ਼ੀਆਂ ਕਰ ਰਹੇ ਸਨ ਅਤੇ ਇੱਕ ਜਹਾਜ਼ ਗੁੰਮ ਹੋ ਗਿਆ ਸੀ, ਮਗਰ ਉਸ ਨੂੰ ਲੱਭ ਲਿਆ ਗਿਆ ਅਤੇ ਉਸ ਵਿੱਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। ਇਸ ਜਹਾਜ਼ ਵਿੱਚ ਇੱਕੋ ਹੀ ਪਾਇਲਟ ਸਵਾਰ ਸੀ। ਏਅਰ ਕੈਨੇਡਾ ਦੀ ਫਲਾਈਟ ਨੂੰ ਨਰੀਤਾ ਦੇ ਏਅਰਪੋਰਟ 'ਤੇ ਲਿਆਇਆ ਗਿਆ ਹੈ। ਇਸ ਜਹਾਜ਼ ਦੀ ਬਾਰੀ ਟੁੱਟ ਗਈ ਸੀ ਅਤੇ ਉਸ ਵਿੱਚ ਤਰੇੜਾਂ ਪੈ ਗਈਆਂ ਸਨ, ਜਿਸ ਕਾਰਨ ਇਹਤਿਆਤ ਦੇ ਤੌਰ 'ਤੇ ਇਸ ਜਹਾਜ਼ ਨੂੰ ਨਰੀਤਾ ਦੇ ਹਵਾਈ ਅੱਡੇ 'ਤੇ ਲਿਆਇਆ ਗਿਆ। ਇਹ ਫਲਾਈਟ ਵੈਨਕੂਵਰ ਤੋਂ ਸ਼ੰਘਾਈ ਜਾ ਰਹੀ ਸੀ। ਇਸ ਵਿੱਚ 287 ਮੁਸਾਫਰ ਸਵਾਰ ਸਨ ਅਤੇ ਅਧਿਕਾਰੀ ਕੋਈ ਖਤਰਾ ਨਹੀਂ ਸੀ ਲੈ ਸਕਦੇ, ਜਿਸ ਕਾਰਨ ਇਸ ਜਹਾਜ਼ ਨੂੰ ਨਰੀਤਾ ਦੇ ਏਅਰਪੋਰਟ 'ਤੇ ਪਹੁੰਚਾ ਦਿੱਤਾ ਗਿਆ। ਐਬਟਸਫੋਰਡ ਦੇ ਸੜਕ ਹਾਦਸੇ 'ਚ 9 ਖੇਤ ਕਾਮੇ ਜ਼ਖਮੀ ਹੋਏ ਨੇ। ਦੱਸਿਆ ਜਾਂਦਾ ਹੈ ਕਿ ਇੱਕ ਬੱਸ ਖੇਤ ਕਾਮਿਆਂ ਨੂੰ ਲਿਜਾ ਰਹੀ ਸੀ, ਜਦੋਂ ਉਲਟ ਗਈ। ਸਿੱਟੇ ਵਜੋਂ 9 ਕਾਮਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ 3 ਵਿਅਕਤੀ ਜ਼ਖਮੀ ਹੋਏ ਨੇ, ਪਰੰਤੂ ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ 9 ਵਿਅਕਤੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ। ਚੇਤੇ ਰਹੇ, ਐਬਟਸਫੋਰਡ ਵਿੱਚ ਹੀ ਕੁਝ ਵਰ੍ਹੇ ਪਹਿਲਾਂ ਹੋਏ ਭਿਆਨਕ ਸੜਕ ਹਾਦਸੇ 'ਚ 3 ਪੰਜਾਬੀ ਖੇਤ ਮਜ਼ਦੂਰ ਔਰਤਾਂ ਵੀ ਮਾਰੀਆਂ ਗਈਆਂ ਸਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਐਬਟਸਫੋਰਡ 'ਚ ਇੱਕ ਬਹੁਤ ਵੱਡਾ ਸਮਾਰਕ ਵੀ ਬਣਿਆ ਹੋਇਆ ਹੈ। ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਨੇ ਕਿ ਖੇਤ ਕਾਮੇ ਕਿੰਨੇ ਕੁ ਸੁਰੱਖਿਅਤ ਨੇ ਅਤੇ ਉਹਨਾਂ ਦੇ ਕੰਮ ਦਾ ਮਾਹੌਲ ਕਿੰਨਾ ਕੁ ਸੇਫ ਹੈ। ਸਰੀ ਸਥਿਤ ਇੰਡੋ ਕੈਨੇਡੀਅਨ ਮਨੀ ਐਕਸਚੇਂਜ 'ਤੇ ਦੋਸ਼ ਲੱਗ ਰਹੇ ਨੇ ਕਿ ਉਸਨੇ ਲੋਕਾਂ ਦੇ ਪੈਸੇ ਮਾਰ ਲਏ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਭਾਰਤ ਤੋਂ ਵੱਡੀਆਂ ਰਕਮਾਂ ਮੰਗਵਾਈਆਂ ਸਨ। ਇਹਨਾਂ ਲੋਕਾਂ ਨੇ ਇੰਡੋ ਕੈਨੇਡੀਅਨ ਮਨੀ ਐਕਸਚੇਂਜ ਦੇ ਜ਼ਰੀਏ ਭਾਰਤ ਤੋਂ ਪੈਸੇ ਮੰਗਵਾਏ ਸਨ, ਪਰੰਤੂ ਉਹਨਾਂ ਦਾ ਕਹਿਣਾ ਕਿ ਪੈਸੇ ਉਹਨਾਂ ਨੂੰ ਨਹੀਂ ਮਿਲੇ, ਜਿਸ ਕਾਰਨ ਉਹਨਾਂ ਵਿੱਚ ਰੋਸ ਹੈ ਅਤੇ ਇੰਡੋ ਕੈਨੇਡੀਅਨ ਮਨੀ ਐਕਸਚੇਂਜ ਨੇ ਆਪਣਾ ਦਫ਼ਤਰ ਬੰਦ ਕੀਤਾ ਹੋਇਆ ਹੈ ਅਤੇ ਇਸ ਦਫ਼ਤਰ ਨੂੰ ਚਲਾਉਣ ਵਾਲੇ ਫੋਨ ਵੀ ਨਹੀਂ ਚੁੱਕ ਰਹੇ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸ਼ੁੱਕਰਵਾਰ ਨੂੰ ਮੀਂਹ ਕਣੀ ਵਿੱਚ ਲੋਕ ਵੱਡੀ ਗਿਣਤੀ ਵਿੱਚ ਐਕਸਚੇਂਜ ਦਫ਼ਤਰ ਦੇ ਬਾਹਰ ਖਲੋਤੇ ਵੇਖੇ ਗਏ। ਮੀਡੀਆ ਵੱਲੋਂ ਵੀ ਇੰਡੋ ਕੈਨੇਡੀਅਨ ਐਕਸਚੇਂਜ ਨੂੰ ਬਾਰ-ਬਾਰ ਸੰਪਰਕ ਕੀਤਾ ਗਿਆ ਹੈ, ਪਰੰਤੂ ਕੋਈ ਜਵਾਬ ਨਹੀਂ ਮਿਲਿਆ ਹੈ। BC ਦੀ ਸੱਤਾਧਾਰੀ NDP ਦੇ ਵਿਧਾਇਕਾਂ ਨੂੰ ਗੱਦੀਆਂ ਲਾਉਣ ਲਈ ਰਿਕਾਲ ਮੁਹਿੰਮ ਚਲਾਈ ਜਾਣ ਦੀ ਸੰਭਾਵਨਾ ਹੈ। ਟੈਕਸੀ ਵਾਲੇ ਇਸ ਬਾਰੇ ਵਿੱਚ ਗੰਭੀਰਤਾ ਨਾਲ ਵਿਚਾਰਾਂ ਕਰ ਰਹੇ ਨੇ। ਚੇਤੇ ਰਹੇ, NDP ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜੇਕਰ ਸੱਤਾ ਵਿੱਚ ਆਏ ਤਾਂ ਊਬਰ ਕੰਪਨੀ ਦੇ ਪੈਰ ਨਹੀਂ ਲੱਗਣ ਦੇਣਗੇ ਅਤੇ ਟੈਕਸੀ ਵਾਲਿਆਂ ਨੇ ਵੱਧ ਚੜ੍ਹ ਕੇ NDP ਦੀ ਮਦਦ ਕੀਤੀ ਸੀ, ਪਰੰਤੂ ਹੁਣ BC ਦੀ ਸਰਕਾਰ ਨੇ ਊਬਰ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੈਸੇਂਜਰ ਟਰਾਂਸਪੋਰਟ ਬੋਰਡ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਊਬਰ ਦੇ ਉੱਤੇ ਕੈਪ ਨਹੀਂ ਲਾਈ ਜਾਵੇਗੀ, ਜਿਸ ਕਾਰਨ ਟੈਕਸੀ ਵਾਲਿਆਂ ਵਿੱਚ ਭਾਰੀ ਰੋਸ ਹੈ। ਟੈਕਸੀ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦੇ ਨਾਲ ਦਗਾ ਕੀਤਾ ਹੈ, ਜਿਸ ਕਾਰਨ ਵਿਧਾਇਕਾਂ ਨੂੰ ਗੱਦੀਆਂ ਲਾਉਣ ਲਈ ਰੀਕਾਲ ਮੁਹਿੰਮ ਚਲਾਏ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਵੀਕਐਂਡ ਦੌਰਾਨ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮਾਇਆ ਇਕੱਤਰ ਕੀਤੀ ਗਈ ਅਤੇ ਇਸ ਮੌਕੇ 'ਤੇ ਖਾਲਸਾ ਏਡ ਵਾਲਿਆਂ ਨੇ ਵੀ ਆਪਣਾ ਬੂਥ ਲਾਇਆ ਹੋਇਆ ਸੀ। ਲੋਕਾਂ ਨੇ ਵੱਧ ਚੜ੍ਹ ਕੇ ਮਾਇਆ ਜਮ੍ਹਾਂ ਕਰਵਾਈ ਹੈ। ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਦਰਿਆਈ ਪਾਣੀ ਜਾਣ ਕੇ ਛੱਡਿਆ ਗਿਆ ਹੈ ਤਾਂ ਜੋ ਪੰਜਾਬ ਦਾ ਨੁਕਸਾਨ ਹੋ ਸਕੇ, ਜਿਸ ਕਾਰਨ ਲੋਕ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਮਾਇਆ ਦੇ ਰਹੇ ਨੇ। BC ਦੀ ਸਕਾਹਾ ਝੀਲ ਦੇ ਵਿੱਚ ਇੱਕ 18 ਸਾਲਾ ਨੌਜਵਾਨ ਦੀ ਡੁੱਬ ਕੇ ਮੌਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਨੇ 33 ਮੀਟਰ ਉੱਚੇ ਕਲਿਫ ਤੋਂ ਝੀਲ ਵਿੱਚ ਛਾਲ ਮਾਰੀ ਸੀ, ਮਗਰੋਂ ਬਾਹਰ ਨਹੀਂ ਸੀ ਆਇਆ ਅਤੇ ਉਸ ਨੂੰ ਮ੍ਰਿਤਕ ਪਾਇਆ ਗਿਆ ਹੈ। ਮੂਲ ਵਾਸੀਆਂ ਦੇ ਸਭ ਤੋਂ ਵੱਡੇ ਸੰਗਠਨ ਅਸੈਂਬਲੀ ਆਫ ਫਰਸਟ ਨੇਸ਼ਨਸ ਦੇ ਮੁਖੀ ਪੈਰੀ ਬੈਲਗਾਰਡੇ ਨੇ ਬ੍ਰਾਜ਼ੀਲ ਵਿੱਚ ਮੂਲ ਵਾਸੀਆਂ 'ਤੇ ਹੋ ਰਹੇ ਅਤਿਆਚਾਰਾਂ ਦਾ ਮਾਮਲਾ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਰਕਾਰ ਇਸ ਬਾਰੇ ਚੁੱਪੀ ਤੋੜੇ ਅਤੇ ਬ੍ਰਾਜ਼ੀਲ ਦੀ ਸਰਕਾਰ 'ਤੇ ਦਬਾਅ ਪਾਏ ਤਾਂ ਜੋ ਮੂਲ ਵਾਸੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਰੋਕਿਆ ਜਾ ਸਕੇ। ਚੇਤੇ ਰਹੇ, ਬ੍ਰਾਜ਼ੀਲ ਦੇ ਐਮਾਜ਼ੋਨ ਇਲਾਕੇ ਵਿੱਚ ਮੂਲ ਵਾਸੀਆਂ ਉੱਪਰ
ਖਾਨ ਕੰਪਨੀ ਨਾਲ ਜੁੜੇ ਲੋਕਾਂ ਵੱਲੋਂ ਸਰਕਾਰੀ ਸ਼ਹਿਰ 'ਤੇ ਹਮਲੇ ਕੀਤੇ ਜਾ ਰਹੇ ਨੇ ਅਤੇ ਇਸ ਗੱਲ ਨੂੰ ਲੈ ਕੇ ਇੱਥੋਂ ਦੇ ਮੂਲ ਵਾਸੀਆਂ ਵਿੱਚ ਭਾਰੀ ਰੋਸ ਹੈ। ਉਹਨਾਂ ਦਾ ਕਹਿਣਾ ਕਿ ਕੈਨੇਡਾ ਸਰਕਾਰ ਬਿਲਕੁਲ ਚੁੱਪੀ ਵੱਟੀ ਬੈਠੀ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਵੇ ਅਤੇ ਉੱਥੋਂ ਦੇ ਮੂਲ ਵਾਸੀਆਂ ਦੇ ਲਈ ਹਾਂ ਦਾ ਨਾਅਰਾ ਮਾਰੇ। ਕੈਨੇਡਾ ਵੱਲੋਂ ਇੱਕ ਨਵਾਂ ਸੈਟੇਲਾਈਟ ਇਜਾਦ ਕੀਤਾ ਜਾ ਰਿਹਾ ਹੈ ਜਿਸ ਨਾਲ ਕੈਨੇਡੀਅਨ ਫੌਜਾਂ ਦੀ ਸੁਰੱਖਿਆ ਨੂੰ ਹੋਰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਸੈਟੇਲਾਈਟ ਡਿਫੈਂਸ ਮਹਿਕਮੇ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਸੈਟੇਲਾਈਟ ਦੀ ਮਦਦ ਦੇ ਨਾਲ ਕਿਸੇ ਵੀ ਥਾਂ 'ਤੇ ਬਰੂਦੀ ਸੁਰੰਗ ਦੀ ਪੈੜ ਕੱਢੀ ਜਾ ਸਕਦੀ ਹੈ ਅਤੇ ਇਹ ਵੀ ਪਤਾ ਲਾਇਆ ਜਾ ਸਕਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਕੋਈ ਕਿਸ਼ਤੀ ਕੈਨੇਡੀਅਨ ਪਾਣੀਆਂ ਵਿੱਚ ਦਾਖਲ ਤਾਂ ਨਾ ਹੋਈ, ਤਾਂ ਜੋ ਕੈਨੇਡੀਅਨ ਫੌਜੀਆਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾ ਸਕੇ। ਫੈਡਰਲ ਚੋਣਾਂ ਦੇ ਲਈ ਰਸਮੀ ਤੌਰ 'ਤੇ ਕੈਂਪੇਨ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਚੇਤੇ ਰਹੇ 1 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਅਤੇ 15 ਸਤੰਬਰ ਤੱਕ ਕਿਸੇ ਵਕਤ ਵੀ ਕੈਨੇਡਾ ਦੀ ਸਰਕਾਰ ਵੱਲੋਂ ਰਸਮੀ ਤੌਰ 'ਤੇ ਚੋਣ ਮੁਹਿੰਮ ਵਾਸਤੇ ਐਲਾਨ ਕੀਤਾ ਜਾਵੇਗਾ, ਜਿਸ ਤੋਂ ਪਿੱਛੋਂ ਚੋਣ ਸਰਗਰਮੀਆਂ ਵੱਧ ਜਾਣਗੀਆਂ। ਭਾਵੇਂ ਸਰਗਰਮੀਆਂ ਅਜੇ ਵੀ ਚੱਲ ਰਹੀਆਂ ਨੇ ਪਰੰਤੂ ਇਹ ਗੈਰ ਰਸਮੀ ਹੈ, ਪਰੰਤੂ ਰਸਮੀ ਤੌਰ 'ਤੇ ਖੁੱਲ੍ਹ ਕੇ ਇਸ਼ਤਿਹਾਰਬਾਜ਼ੀ ਦਾ ਦੌਰ ਵੀ ਚੱਲ ਪਵੇਗਾ। ਆਸੀਆ ਬੀਬੀ ਹੁਣ ਕੈਨੇਡਾ ਛੱਡ ਕੇ ਯੂਰਪ ਜਾਣ ਬਾਰੇ ਸੋਚ ਰਹੀ ਹੈ। ਆਸੀਆ ਬੀਬੀ ਪਾਕਿਸਤਾਨ ਦੀ ਉਹ ਈਸਾਈ ਔਰਤ ਹੈ ਜਿਹੜੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਸੀ। ਕੱਟੜਪੰਥੀ ਮੌਲਾਨਾ ਨੇ ਉਸ ਉੱਪਰ ਇਹ ਇਲਜ਼ਾਮ ਲਾਇਆ ਸੀ ਕਿ ਉਸਨੇ ਹਜ਼ਰਤ ਮੁਹੰਮਦ ਦੀ ਬੇਇੱਜ਼ਤੀ ਕੀਤੀ ਹੈ ਅਤੇ ਉਸ ਦੇ ਖਿਲਾਫ ਕੁਫਰ ਦੇ ਖਿਲਾਫ ਬਣੇ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਸੀ ਅਤੇ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਸੀ। ਮਗਰੋਂ ਅਦਾਲਤ ਨੇ ਉਸ ਨੂੰ ਰਾਹਤ ਦੇ ਦਿੱਤੀ ਸੀ ਅਤੇ ਬਚਦੀ ਬਚਾਉਂਦੀ ਕੈਨੇਡਾ ਆ ਗਈ ਸੀ। ਕੈਨੇਡਾ ਸਰਕਾਰ ਨੇ ਉਸ ਨੂੰ ਸ਼ਰਨ ਦੇ ਦਿੱਤੀ ਸੀ ਅਤੇ 4 ਮਹੀਨੇ ਪਹਿਲਾਂ ਉਹ ਕੈਨੇਡਾ ਆਈ ਸੀ। ਉਸਨੇ ਦ ਸੰਡੇ ਟੈਲੀਗ੍ਰਾਫ ਨਾਂ ਦੇ ਅਖਬਾਰ ਨੂੰ ਆਪਣਾ ਪਹਿਲਾ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਸਨੇ ਕਿਹਾ ਕਿ ਉਹ ਧੰਨਵਾਦੀ ਹੈ ਕਿ ਕੈਨੇਡਾ ਦੇ ਵਿੱਚ ਉਸ ਨੂੰ ਸ਼ਰਨ ਦਿੱਤੀ ਗਈ ਹੈ, ਪਰੰਤੂ ਉਹ ਯੂਰਪ ਜਾਣਾ ਚਾਹੁੰਦੀ ਹੈ। ਅੱਜ ਪੂਰੇ ਕੈਨੇਡਾ ਦੇ ਵਿੱਚ ਲੇਬਰ ਡੇ ਮਨਾਇਆ ਜਾ ਰਿਹਾ ਹੈ ਅਤੇ ਜਿੱਥੇ ਲੋਕ ਲੇਬਰ ਡੇ ਦੀ ਲੌਂਗ ਵੀਕਐਂਡ ਛੁੱਟੀ ਦਾ ਆਨੰਦ ਮਾਣ ਰਹੇ ਨੇ, ਉੱਥੇ ਵੱਖ-ਵੱਖ ਟ੍ਰੇਡ ਯੂਨੀਅਨ ਜਥੇਬੰਦੀਆਂ ਵੱਲੋਂ ਪੂਰੇ ਕੈਨੇਡਾ ਵਿੱਚ ਥਾਂ-ਥਾਂ 'ਤੇ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਨੇ ਤਾਂ ਜੋ ਕੈਨੇਡਾ ਦੇ ਕਾਮਿਆਂ ਦੇ ਮਸਲਿਆਂ ਬਾਰੇ ਸਰਕਾਰ ਨੂੰ ਜਾਣੂ ਕਰਵਾਇਆ ਜਾ ਸਕੇ ਅਤੇ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਜਾਵੇ ਕਿ ਕਿਸ ਤਰੀਕੇ ਨਾਲ ਕੈਨੇਡਾ ਦੀ ਵਰਕਿੰਗ ਕਲਾਸ ਨੇ ਅਤੇ ਮਜ਼ਦੂਰਾਂ ਨੇ ਇੱਥੋਂ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਕਈ ਕਿਸਮ ਦੀਆਂ ਕੁਰਬਾਨੀਆਂ ਦਿੱਤੀਆਂ ਨੇ। ਅੰਤ ਵਿੱਚ ਤਬਸਰਾ 31 ਅਗਸਤ ਨੂੰ ਵੈਨਕੂਵਰ ਵਿਚਲੇ ਭਾਰਤੀ ਸਫਾਰਤਖਾਨੇ ਵੱਲੋਂ ਨਮਸਤੇ ਕੈਨੇਡਾ ਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ। ਦਰਅਸਲ ਉਹਨਾਂ ਦਾ ਸਾਲਾਨਾ ਸਮਾਗਮ ਹੁੰਦਾ ਹੈ ਅਤੇ ਇਸ ਵਿੱਚ ਵੱਖ-ਵੱਖ ਸਿਆਸੀ ਸ਼ਖਸੀਅਤਾਂ ਨੇ ਹਿੱਸਾ ਲਿਆ। ਵੇਖਣ ਵਾਲੀ ਗੱਲ ਹੈ ਕਿ ਇਸ ਵਿੱਚ ਸ਼ਾਮਲ ਹੋਏ ਦੇਸੀ ਸਿਆਸਤਦਾਨ ਜਿਵੇਂ ਕਿ BC ਦੇ ਪੰਜਾਬੀ ਮੰਤਰੀ ਹੈਰੀ ਬੈਂਸ, ਜਿਨੀ ਸਿਮਸ ਅਤੇ ਫੈਡਰਲ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਉਹ ਸੱਜਣ ਨੇ ਜਿਨ੍ਹਾਂ ਨੇ ਕਸ਼ਮੀਰ ਮਸਲੇ 'ਤੇ ਇੱਕ ਵੀ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕਸ਼ਮੀਰ ਮਸਲੇ ਨੂੰ ਲੈ ਕੇ ਹੋਈਆਂ ਰੈਲੀਆਂ ਵਿੱਚ ਕਦੇ ਕੋਈ ਸ਼ਿਰਕਤ ਕੀਤੀ ਅਤੇ ਨਾ ਹੀ ਕਸ਼ਮੀਰੀ ਲੋਕਾਂ ਦੀ ਹਾਂ ਦਾ ਨਾਅਰਾ ਹੀ ਮਾਰਿਆ, ਪਰੰਤੂ ਬੜੀ ਬੇਸ਼ਰਮੀ ਦੇ ਨਾਲ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਏ ਜਿੱਥੇ ਭਾਰਤੀ ਸਫਾਰਤਖਾਨੇ ਵਾਲਿਆਂ ਨੇ ਉਹਨਾਂ ਨੂੰ ਫੁੱਲ ਪੇਂਟ ਕੀਤੇ। ਵੇਖਣ ਵਾਲੀ ਗੱਲ ਹੈ ਕਿ ਇਹਨਾਂ ਸਿਆਸਤਦਾਨਾਂ ਵੱਲੋਂ ਲਗਾਤਾਰ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਚੁੱਪੀ ਵੱਟੀ ਜਾਂਦੀ ਹੈ ਅਤੇ ਭਾਰਤੀ ਸਫਾਰਤਖਾਨੇ ਨੂੰ ਖੁਸ਼ ਕਰਨ ਲਈ ਇਹ ਕੋਈ ਕਸਰ ਨਹੀਂ ਛੱਡਦੇ। ਇਹ ਸਭ ਕੁਝ ਫਰਵਰੀ ਵਿੱਚ ਵੀ ਵੇਖਿਆ ਗਿਆ ਸੀ ਜਦੋਂ ਪੁਲਵਾਮਾ ਵਿੱਚ ਵੱਡਾ ਹਮਲਾ ਹੋਇਆ ਸੀ। ਚੇਤੇ ਰਹੇ ਉਸ ਹਮਲੇ ਦੇ ਵਿੱਚ 40 ਦੇ ਕਰੀਬ ਭਾਰਤੀ ਫੌਜੀ ਮਾਰੇ ਗਏ ਸਨ। ਉਸ ਸਮੇਂ ਹੈਰੀ ਬੈਂਸ ਨੇ ਬੜਾ ਹੁੱਭ ਕੇ ਭਾਰਤ ਸਰਕਾਰ ਦੇ ਹੱਕ ਵਿੱਚ ਬਿਆਨ ਦੇ ਦਿੱਤਾ ਸੀ, ਪਰੰਤੂ ਕਸ਼ਮੀਰ ਵਿੱਚ ਹੋ ਰਹੀਆਂ ਸਰਕਾਰੀ ਜ਼ਿਆਦਤੀਆਂ ਬਾਰੇ ਉਹ ਕਦੇ ਵੀ ਨਹੀਂ ਬੋਲੇ। ਅਕਸਰ ਇਹਨਾਂ BC ਦੇ ਸਿਆਸਤਦਾਨਾਂ ਦਾ ਕਹਿਣਾ ਹੁੰਦਾ ਹੈ ਕਿ ਫੈਡਰਲ ਮਾਮਲਾ ਹੈ ਅਤੇ ਫੈਡਰਲ ਸਰਕਾਰ ਇਸ ਦੇ ਨਾਲ ਨਜਿੱਠੇ, ਪਰੰਤੂ ਫੈਡਰਲ ਪੱਧਰ ਦਾ ਮਾਮਲਾ ਦਾ ਬਹਾਨਾ ਬਣਾ ਕੇ ਤੇ ਫਿਰ ਵੀ ਭਾਰਤੀ ਸਫਾਰਤਖਾਨੇ ਦੇ ਲੋਕਾਂ ਨਾਲ ਸੰਬੰਧ ਰੱਖਣ ਤੋਂ ਗੁਰੇਜ਼ ਨਹੀਂ ਕਰਦੇ। ਇਹਨਾਂ ਸਾਰਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਪੰਜਾਬ ਵਿੱਚ ਨੇ, ਜਿਸ ਕਾਰਨ ਇਹ ਗੱਲ ਸਪਸ਼ਟ ਹੈ ਕਿ ਉਹਨਾਂ ਦੇ ਭਾਰਤ ਨਾਲ ਹਿੱਤ ਬੱਝੇ ਹੋਏ ਨੇ ਅਤੇ ਮਨੁੱਖੀ ਹੱਕਾਂ ਦੇ ਮਾਮਲਿਆਂ ਦੇ ਵਿੱਚ ਉਹਨਾਂ ਵੱਲੋਂ ਬਿਲਕੁਲ ਬੇਰੁਖੀ ਵਿਖਾਈ ਗਈ ਹੈ ਅਤੇ ਕਿਸੇ ਵੀ ਰੈਲੀ 'ਚ ਨਾ ਸ਼ਾਮਲ ਹੋਣਾ ਅਤੇ ਨਾ ਹੀ ਕਸ਼ਮੀਰੀ ਲੋਕਾਂ ਜਾਂ ਹੋਰਨਾਂ ਘੱਟ ਗਿਣਤੀਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਨਾ ਮਾਰਨਾ, ਇਹਨਾਂ ਗੱਲਾਂ ਲਈ ਇਤਿਹਾਸ ਕਦੇ ਵੀ ਇਹਨਾਂ ਲੋਕਾਂ ਨੂੰ ਮਾਫ਼ ਨਹੀਂ ਕਰੇਗਾ। ਅੱਜ ਬੇਸ਼ੱਕ ਇਹ ਜਿੰਨਾ ਮਰਜ਼ੀ ਭਾਰਤੀ ਸਫਾਰਤਖਾਨੇ ਵਾਲਿਆਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿਣ, ਪਰੰਤੂ ਇਹਨਾਂ ਦੀ ਬੇਸ਼ਰਮੀ ਦਾ ਲੋਕਾਂ ਵੱਲੋਂ ਲਗਾਤਾਰ ਨੋਟਿਸ ਲਿਆ ਜਾ ਰਿਹਾ ਹੈ। ਸ਼ਰਮ ਵਾਲੀ ਗੱਲ ਇਹ ਵੀ ਹੈ ਕਿ ਪਿੱਛੇ ਜੇ RSS ਪੱਖੀ ਨੇਤਾ ਪੁਰਸ਼ੋਤਮ ਗੋਇਲ ਨੇ NDP ਦੇ ਕੌਮੀ ਨੇਤਾ ਜਗਮੀਤ ਸਿੰਘ ਨੂੰ ਮਾਨਸਿਕ ਰੋਗੀ ਤੱਕ ਕਹਿ ਦਿੱਤਾ ਸੀ, ਪਰੰਤੂ ਉਹਨਾਂ ਦੀ ਹੀ ਆਪਣੀ ਪਾਰਟੀ ਦੇ BC ਨਾਲ ਜੁੜੇ ਵਿਧਾਇਕ ਇਸ ਬਾਰੇ ਵਿੱਚ ਵੀ ਖਾਮੋਸ਼ ਰਹੇ ਅਤੇ ਉਹਨਾਂ ਵਿੱਚ ਇੰਨਾ ਵੀ ਦਮ ਨਹੀਂ ਕਿ ਪੁਰਸ਼ੋਤਮ ਗੋਇਲ ਦੇ ਇਸ ਬਿਆਨ ਦੀ ਨਿਖੇਧੀ ਕਰ ਸਕਣ। ਇੱਥੋਂ ਤੱਕ ਕਿ ਪੁਰਸ਼ੋਤਮ ਗੋਇਲ ਨੇ ਇੱਕ ਪਾਕਿਸਤਾਨੀ ਮੂਲ ਦੇ ਪੱਤਰਕਾਰ ਦੀ ਵੀ ਬੇਇੱਜ਼ਤੀ ਕੀਤੀ ਸੀ, ਪਰੰਤੂ ਇਹਨਾਂ ਸਿਆਸਤਦਾਨਾਂ ਨੇ ਉਸ ਪੱਤਰਕਾਰ ਨੂੰ ਨਿੱਜੀ ਤੌਰ 'ਤੇ ਫੋਨ ਕਰਕੇ ਹਮਦਰਦੀ ਤਾਂ ਜ਼ਰੂਰ ਜ਼ਾਹਰ ਕੀਤੀ ਹੈ, ਪਰੰਤੂ ਜਨਤਕ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ।
ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਕੱਲ੍ਹ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।